ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 18 दिसंबर 2020 4 पोह नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵੀਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਓ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਅਸੀਂ ਇਸ ਵੀਕ ਦਾ ਐਂਡ ਵਾਲਾ ਕਰਨ ਜਾ ਰਹੇ ਹਾਂ। ਸੋ ਸਭ ਨੂੰ ਆਪਾਂ ਹੈਪੀ ਵੀਕਐਂਡ ਕਹਿੰਦੇ ਆ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਬਹੁਤ ਹੀ ਵਧੀਆ ਚਾਵਾਂ ਨਾਲ ਗੁਜ਼ਰੇ। ਸੋ ਹੇਅਰ ਗੋ। ਸੋ ਆਪਾਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਜਿਸ ਤਰ੍ਹਾਂ ਕਿ ਕਿਸਾਨ ਅੰਦੋਲਨ ਹੀ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਸਾਰਿਆਂ ਦੇ ਦੁਨੀਆ ਦੀਆਂ ਅੱਖਾਂ ਜਿਹੜੀਆਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜੀਆਂ ਉਹ ਦਿੱਲੀ ਜਿਹੜੇ ਕਿਸਾਨ ਅੰਦੋਲਨ ਨਾਲ ਜਿਹੜਾ ਸੰਬੰਧਿਤ ਧਰਨੇ ਨੇ ਉਸ ਤੇ ਉੱਪਰ ਹੀ ਟਿਕੀਆਂ ਹੋਈਆਂ ਨੇ। ਕਿਹੜੀਆਂ ਖਬਰਾਂ ਆ ਰਹੀਆਂ ਨੇ, ਕਿਹੜੀਆਂ ਹੋਣ ਜਾ ਰਹੀਆਂ ਨੇ, ਕੀ ਹੋ ਰਿਹਾ ਉੱਥੇ। ਸੋ ਇਸ ਦੇ ਨਾਲ ਰਿਲੇਟਡ ਕਾਫੀ ਸਾਰੀਆਂ ਜਿਹੜੀ ਪੋਸਟ ਨੇ ਉਹ ਫੇਸਬੁੱਕ ਤੇ ਘੁੰਮ ਰਹੀਆਂ ਨੇ, ਦੇਖਣ ਨੂੰ ਮਿਲ ਰਹੀਆਂ ਨੇ, ਸੁਣਨ ਨੂੰ ਮਿਲ ਰਹੀਆਂ। ਸੋ ਮੇਰੇ ਕੋਲ ਵੀ ਇੱਕ ਪੋਸਟ ਹੈ ਜਿਸ ਦੀ ਹੈਡਲਾਈਨ ਹੈ ਸਿੱਖੋਂ से सीखो, कोई बस नहीं जली ना उठा कहीं धुआं है, ऐसा लगा ही नहीं कि आंदोलन हुआ है, किसी की दुकान नहीं टूटी, नुकसान भी किसी को नहीं हुआ है, सर पर सवार खून नहीं है, माँ बेटियों को किसी ने नहीं छुआ है, लोग सड़कों पर तो पहले भी देखे हैं, लोग सड़कों पर तो पहले भी देखे हैं, पर ऐसा मंजर कभी ना हुआ है, यूं ही मिसाल नहीं देते लोग उनकी, यूं ही नहीं वो गुरु का सिख हुआ है, जहां माएँ बना रही हैं लंगर, जहां माएँ बना रही हैं लंगर, भाई कर रहे हैं दुआ, ऐसा लगा ही नहीं कि अंदोलन हुआ है। सो इस पोस्ट नाल आपां अपने प्रोग्राम की शुरुआत करन जा रहे हैं और हमेशा तरह ਕਿਸਾਨਾਂ ਨਾਲ ਸੰਬੰਧਿਤ ਜਿਹੜੀਆਂ ਆਪਾਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਜਿਹੜੇ ਉਹਨਾਂ ਨੇ ਮੋਦੀ ਸਰਕਾਰ ਦੇ ਜਿਹੜੇ ਖਿਲਾਫ ਜਿਹੜੇ ਉਹਨਾਂ ਨੇ ਖੇਤੀ ਬਾੜੀ ਜਿਹੜੇ ਬਿੱਲ ਨੇ ਉਹਨਾਂ ਦੇ ਖਿਲਾਫ ਜਿਹੜੇ ਧਰਨੇ ਲਗਾਏ ਨੇ ਉਹਨਾਂ ਬਾਰੇ ਆਪਾਂ ਹਮੇਸ਼ਾ ਤੁਹਾਡੇ ਨਾਲ ਵਿਚਾਰ ਚਰਚਾ ਕਰਦੇ ਹਾਂ। ਸੋ ਅੱਜ ਵੀ ਕਰ ਰਹੇ ਹਾਂ। ਸੋ ਪਹਿਲੇ ਐਮਏ ਇਸ਼ੂ ਦੇ ਵਿੱਚ ਆਪਾਂ ਪਹਿਲੇ ਟੌਪਿਕ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਇਉਂ ਜਾਪਦਾ ਹੈ ਕਿ ਮੋਦੀ ਸਰਕਾਰ ਅੰਬਾਨੀ ਦੇ ਵਪਾਰਕ ਫਾਇਦਿਆਂ ਨੂੰ ਪਹਿਲ ਦੇ ਕੇ ਸਾਰੇ ਮੁਲਕ ਨੂੰ ਬਰਬਾਦ ਕਰਨ ਦੇ ਰਸਤੇ ਤੇ ਤੁਰੀ ਹੋਈ ਹੈ। ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਉਸ ਬਿਆਨ ਦਾ ਜਿਹੜਾ ਸਖਤ ਨੋਟਿਸ ਲਿਆ ਜਿਸ ਵਿੱਚ ਉਸ ਨੇ ਸੰਘਰਸ਼ੀਲ ਕਿਸਾਨਾਂ ਨੂੰ ਵਿਰੋਧੀ ਪਾਰਟੀਆਂ ਦੇ ਹੱਥ ਚੜੇ ਹੋਏ ਗੁੰਮਰਾਹ ਕਿਸਾਨ ਦੱਸਿਆ। ਸੋ ਮੋਦੀ ਨੇ 3 ਖੇਤੀ ਕਾਨੂੰਨਾਂ ਦੇ ਝੂਠੇ ਫਾਇਦੇ ਦੱਸਦਿਆਂ ਝੂਠੇ ਜੁਮਲਿਆਂ ਦੀ ਜਿਹੜੀ ਹੈ ਉਹ ਬਰਸਾਤ ਲਿਆ ਦਿੱਤੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਬੇਸ਼ੱਕ ਵੀਕਐਂਡ ਦਾ ਜਿਹੜਾ ਵੀਕਐਂਡ ਦੀ ਸ਼ੁਰੂਆਤ ਹੋਣੀ ਹੈ, ਸਾਡਾ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ ਜੀ। ਤੁਸੀਂ ਬਹੁਤ ਚੰਗੀ ਨਜ਼ਮ ਦੇ ਨਾਲ, ਕਿਉਂਕਿ ਇਸ ਵੇਲੇ ਇੰਨਾ ਕੁਝ ਕ੍ਰੀਏਟਿਵ ਹੋ ਰਿਹਾ ਹੈ ਕਿ ਬਹੁਤ ਸਾਰੇ ਜਿਹੜੇ ਨੇ ਆਪਣੇ ਤੌਰ ਦੇ ਉੱਤੇ ਹੀ ਕੁਛ ਨਾ ਕੁਛ ਲਿਖ ਰਹੇ ਨੇ। ਉਹ ਸੋਸ਼ਲ ਮੀਡੀਆ ਤੇ ਪੋਸਟ ਵੀ ਹੁੰਦਾ ਹੈ, ਉਹ ਘੁੰਮਦਾ ਵੀ ਹੈ
ਔਰ ਇਹ ਜ਼ਾਹਰ ਹੈ ਕਿ ਹਿੰਦੀ ਦੇ ਵਿੱਚ ਲਿਖਿਆ ਕਿਸੇ ਹਿੰਦੂ ਸੱਜਣ ਦਾ ਹੈ। ਬਿਲਕੁਲ। ਲੇਕਿਨ ਉਹਨਾਂ ਨੇ ਜਿਵੇਂ ਲਗਭਗ 3 ਹਫ਼ਤੇ ਤੋਂ ਜੋ ਉੱਥੇ ਚੱਲ ਰਿਹਾ ਹੈ ਸਿੰਘੂ ਬਾਰਡਰ ਤੇ ਟਿਕਰੀ ਤੇ ਦੂਸਰੇ ਜਿਹੜੇ ਐਂਟਰੀ ਪੁਆਇੰਟਸ ਨੇ ਦਿੱਲੀ ਦੇ ਉਹਨਾਂ ਦੀ ਕੋਈ ਖੂਬਸੂਰਤ ਪਿਕਚਰ ਖਿੱਚੀ ਹੈ ਜਿਹੜੀ ਇਹਦੇ ਬਾਵਜੂਦ ਕਿ ਉਹਨਾਂ ਦਾ ਗੋਦੀ ਮੀਡੀਆ ਹੋਏ, ਮੋਦੀ ਤੋਂ ਲੈ ਕੇ ਉਹਨਾਂ ਦੀ ਸਾਰੀ ਹੁਣ ਮਿਨਿਸਟਰੀ ਇਸ ਕੰਮ ਦੇ ਉੱਤੇ ਲਾਈ ਹੋਈ ਹੈ ਕਿ ਉਹ ਇਸ ਅੰਦੋਲਨ ਨੂੰ ਭੰਡਣ ਦੇ ਲਈ ਗੁੰਮਰਾਹਕੁਨ ਕਿਸਾਨ, ਫਿਰ ਇਹਨੂੰ ਕੱਲਾ ਪੰਜਾਬ ਤੱਕ, ਫਿਰ ਅੱਤਵਾਦ ਨਾਲ, ਫਿਰ ਖੱਬੇ ਪੱਖੀ ਅਰਬਨ ਨਕਸਲ ਔਰ ਕੋਵਿਡ-19 ਸਪਰੈਡ ਹੋ ਜਾਏਗਾ ਜਿਵੇਂ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ। ਇਸ ਸਾਰੇ ਦੇ ਬਾਵਜੂਦ ਅਲਟੀਮੇਟਲੀ ਗੁਲਾਬ ਹੁੰਦਾ ਹੈ, ਗੰਦ ਹੁੰਦਾ ਹੈ। ਇਹਨਾਂ ਦਾ ਗੰਦ ਜ਼ਾਹਰ ਹੋ ਰਿਹਾ ਔਰ ਹੁਣ ਇਹ ਕਿਸ ਹੱਦ ਤੱਕ ਜਾਣ ਲਈ ਤਿਆਰ ਨੇ ਕਿ ਨਰਿੰਦਰ ਤੋਮਰ ਨੇ ਇੱਕ ਝੂਠੀ ਪੋਸਟ ਇਹ ਪਾ ਕੇ ਕਿ ਜੀ ਕਿਸਾਨ ਜਿਹੜੀਆਂ ਫੌਜੀਆਂ ਦੀਆਂ ਗੱਡੀਆਂ ਲਦਾਖ ਵੱਲ ਜਾ ਰਹੀਆਂ ਨੇ ਦੇਸ਼ ਨੂੰ ਪ੍ਰੋਟੈਕਟ ਕਰਨ, ਉਹਨਾਂ ਨੂੰ ਰੋਕ ਰਹੇ ਨੇ ਔਰ ਇਹ ਜਿਹੜੇ ਨੇ ਇਸ ਤੋਂ ਵੱਡੀ ਗਦਾਰੀ ਕੀ ਹੋ ਸਕਦੀ ਹੈ। ਸੋ ਉਹੀ ਜਿਹੜਾ ਉਹਨਾਂ ਦਾ ਨੈਰੇਟਿਵ ਐਂਟਾਈ ਨੈਸ਼ਨਲ ਬਣਾਉਣ ਦਾ ਹੈ ਉਹ ਬਰਾਬਰ ਜਾਰੀ ਹੈ। ਮੋਦੀ ਨੇ ਵੀ ਹੁਣ ਇਉਂ ਲੱਗਦਾ ਹੈ ਕਿ ਪਹਿਲੀ ਸਟੇਜ ਤੇ ਇਹ ਨਰਿੰਦਰ ਤੋਮਰ ਔਰ ਪੀਯੂਸ਼ ਗੋਇਲ ਇਹ ਰੱਖੇ ਸੀ, ਇਹਨਾਂ ਤੋਂ ਹੈਂਡਲ ਨਹੀਂ ਹੋਇਆ, ਫਿਰ ਅਮਿਤ ਸ਼ਾਹ ਰਾਜਨਾਥ ਆ ਗਏ, ਹੁਣ ਸਿੱਧੇ ਤੌਰ ਤੇ ਮੋਦੀ ਨੇ ਇਸ ਦੀ ਕਮਾਂਡ ਲਈ ਹੈ। ਪਰ ਇਹ ਕੋਈ ਨਜ਼ਰ ਨਹੀਂ ਆਉਂਦਾ ਕਿ ਬਈ ਉਹਨਾਂ ਨੂੰ ਕੰਧ ਤੇ ਲਿਖਿਆ ਨਜ਼ਰ ਆ ਰਿਹਾ ਹੈ, ਜਿਹਨੂੰ ਅੰਗਰੇਜ਼ੀ 'ਚ ਕਈ ਵਾਰ ਕਿਸੇ ਨੂੰ ਝੰਜੋੜ ਕੇ ਕਹਿੰਦੇ ਨੇ ਰੀਡ ਦਾ ਰਾਈਟਿੰਗ ਔਨ ਦਾ ਵਾਲ, ਕਿ ਲਿਖਿਆ ਕੀ ਹੋਇਆ, ਕੰਧ ਤੇ ਕੀ ਲਿਖਿਆ ਹੋਇਆ। ਔਰ ਜਿਵੇਂ ਪੀ ਸਾਈਨਾਥ ਇੱਕ ਵੱਡਾ ਨਾਂ ਹੈ, ਇਕੱਲਾ ਵੱਡਾ ਪੱਤਰਕਾਰ ਹੀ ਨਹੀਂ, ਐਗਰੀਕਲਚਰ ਦੇ ਮਾਮਲੇ 'ਚ ਵੀ ਐਕਸਪਰਟ ਹੈ। ਔਰ ਜਦੋਂ ਸੁਪਰੀਮ ਕੋਰਟ ਨੇ ਡਰਾਮਾ ਕੀਤਾ ਪਿਛਲੇ ਕੱਲ ਜਿਹੜਾ ਹੀਅਰਿੰਗ ਹੋਈ ਔਰ ਉਹਨਾਂ ਨੇ ਕਿਹਾ ਜੀ ਧਰਨਾ ਵੀ ਰਹਿਣਾ ਚਾਹੀਦਾ, ਠੀਕ ਹੈ, ਇੱਕ ਕਮੇਟੀ ਬਣਾ ਦਿਓ, ਉਹਦੇ 'ਚ ਕਿਸਾਨਾਂ ਦੇ ਨੁਮਾਇੰਦੇ ਵੀ ਹੋਣ, ਪੀ ਸਾਈਨਾਥ ਦਾ ਨਾਂ ਵੀ ਦਿੱਤਾ ਗਿਆ ਕਿ ਉਹ ਵੀ ਹੋਏ। ਜਦੋਂ ਹੁਣ ਸੁਪਰੀਮ ਕੋਰਟ ਖੁਦ ਕਿਸੇ ਨੂੰ ਕਹਿੰਦਾ, ਜ਼ਾਹਰ ਹੈ ਵੀ ਕਿੰਨਾ ਵੱਡਾ ਉਹ ਨਾਂ ਹੋਏਗਾ। ਔਰ ਅੱਜ ਹੀ ਪੀ ਸਾਈਨਾਥ ਦਾ ਇੱਕ ਇੰਟਰਵਿਊ ਵੀ ਆਇਆ, ਉਹਨਾਂ ਦੀ ਇੱਕ ਸਟੂਡੈਂਟ ਜਰਨਲਿਸਟ ਸੀ ਡੀ ਸੋਯੂਜ਼ਾ, ਉਹਦੇ ਨਾਲ ਵੀ ਮੈਂ ਦੇਖਿਆ ਔਰ ਪ੍ਰੈਸ ਸਟੇਟਮੈਂਟ ਵੀ ਆਈ ਜਿਹਦੇ 'ਚ ਉਹਨੇ ਕਿਹਾ ਜੀ ਥੈਂਕ ਯੂ ਵੈਰੀ ਮੱਚ ਕਿ ਤੁਸੀਂ ਮੈਨੂੰ ਫਲੈਟਰ ਕਰ ਦਿੱਤਾ ਹੈ ਮੇਰਾ ਨਾਂ ਲੈ ਕੇ ਕਿ ਵੀ ਉਹਦੇ 'ਚ ਸ਼ਾਮਲ ਹੋਏ। ਪਰ ਇਹਦੇ 'ਚ ਤਾਂ ਕੋਈ ਥਾਂ ਹੀ ਨਹੀਂ ਹੈ ਕਿ ਜਦੋਂ ਤੱਕ ਇਹ ਸਾਰੇ ਕਾਨੂੰਨ ਇੱਕਦਮ ਵਾਪਸ ਨਹੀਂ ਕੀਤੇ ਜਾਂਦੇ। ਪਰ ਇੱਕ ਗੱਲ ਉਹਨੇ ਕਹੀ ਕਿ ਵੀ ਇੱਕ ਪਾਸੇ ਕਿਸਾਨਾਂ ਦੀ ਐਜੀਟੇਸ਼ਨ ਜਿਹੜੀ ਬਿਲਕੁਲ ਹੱਕ ਸੱਚ ਤੇ ਬਨਾਜ਼ਬ ਹੈ, ਉਹਨੂੰ ਮੋਦੀ ਸਰਕਾਰ ਔਰਵਿਲੀਅਨ ਲਾਈਜ਼ ਦੇ ਨਾਲ, ਔਰਵਿਲੀਅਨ ਜੁਮਲਿਆਂ ਦੇ ਨਾਲ ਜਿਹੜੀ ਹੈ ਉਹਨੂੰ ਜਿਹੜੀ ਹੈ ਉਹ ਨੀਵਾਂ ਦਿਖਾ ਰਹੀ ਹੈ ਜਾਂ ਉਸ ਨੂੰ ਖਤਮ ਕਰਨਾ ਚਾਹੁੰਦੀ ਹੈ। ਹੁਣ ਔਰਵਿਲੀਅਨ ਦਾ ਜਦੋਂ ਨਾਂ ਆ ਜਾਏ ਉਹਦਾ ਮਤਲਬ ਹੀ ਇਹ ਹੈ ਜੋ ਮੋਦੀ ਜੋ ਜੁਮਲੇਬਾਜ਼ੀ ਹੈ, ਜਦੋਂ ਅਸੀਂ ਇਹ ਕਹਿੰਦੇ हैं कि भाई आर्टिकल 370 तोड़ा है कि जी ये कश्मीरियों को समझ नहीं आ रहा है जम्मू कश्मीर का तो बहुत विकास होगा, GST लियांदी गई, स्टेटां दे हक खोले गए एज ए फैडरल सिस्टम, उन्होंने एक यूनिट बना के रख दिता गया जिहदे ते फैडरल दा उन्होंने कहा जी बहुत फायदे में है, 50% आपको मिलेगा। हुण उही स्टेटां चीकां मार रही ने कि पिछले 2 साल तो ਜਿਹੜਾ ਪੈਸਾ ਡਿਊ ਹੈ ਉਹ ਨਹੀਂ ਦਿੱਤਾ ਗਿਆ। ਨੋਟਬੰਦੀ ਕੀਤੀ ਗਈ, ਵਪਾਰੀ ਚੀਕੇ ਉਤੋਂ ਥੱਲੇ ਤੱਕ ਛੋਟੇ ਕੰਮਕਾਰਾਂ ਵਾਲੇ, वो कहते जी ये तो आपको मालूम ही नहीं है, इससे तो दहशतगर्दी खत्म हो जाएगी और आपका बहुत भला होगा। हुण तुसी एक तो बाद एक हुण यही किसानां दे हुण यही ऑरविलियन स्पीक जिहड़ा है वो यही है जिहने ऑरविलियन ने 1984 जिहदा नॉवल बड़ा मशहूर है ਉਹਦੇ 'ਚ ਉਹਨੇ ਦੱਸਿਆ ਸੀ ਕਿ ਕਿਉਂ ਜੇ ਸਿਸਟਮ ਆਣਗੇ ਕਿਵੇਂ ਉਹ ਜਿਹੜਾ ਉਹ ਝੂਠ ਦਾ ਸਹਾਰਾ ਲੈਣਗੇ, ਕਿਵੇਂ ਇੱਕ ਜਿਹੜੀ ਉਹਨਾਂ ਨੂੰ ਰੌਸ਼ਨੀ ਦਿਖਾਈ ਜਾਏਗੀ ਅਸਲ 'ਚ ਉਹ ਹਨੇਰਾ ਹੋਏਗੀ, ਪਰ ਉਹਨਾਂ ਦੇ ਮਨਾਂ ਦੇ ਉੱਤੇ ਇਸ ਕਿਸਮ ਦਾ ਪ੍ਰਚਾਰ ਦੇ ਨਾਲ ਜ਼ੋਰ ਬਣਾਇਆ ਜਾਏਗਾ ਕਿ ਬਈ ਇਹ ਰੌਸ਼ਨੀ ਹੈ, ਤੁਸੀਂ ਮੰਨੋ ਕਿ ਇਹ ਰੌਸ਼ਨੀ ਹੈ। ਪਰ ਇਸ ਸਾਰੇ ਨੂੰ ਜਦੋਂ ਇਸ ਮਹਾਨ ਬੰਦੇ ਵਰਗਾ ਬੰਦਾ ਵੀ ਜਿਹੜਾ ਉਹ ਇਹ ਕਹਿੰਦਾ ਕਿ ਭਾਈ ਇਹ ਤਾਂ पी साइनाथ कह रहे कि ये ऑरविलियन जुमलेबाजी है और उन्हें ना कर दी आने तो, और ये मेन खबर भी है, पी साइनाथ कॉल्स एग्रीकल्चर लॉज अनकॉन्स्टिट्यूशनल, सेज फार्मर्स राइट इन डिमांडिंग देयर रिपील। उन्होंने कहा जी किसान बिल्कुल ठीक कह रहे हैं, बिल्कुल
ਅਨਕਨਸਟੀਟਿਊਸ਼ਨਲ ਨੇ। ਔਰ ਉਹਨਾਂ ਨੇ ਕਿਹਾ, ਔਰ ਦੀ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਵੀ ਹੀ ਬਿਲੀਵਡ ਦਾ ਫਾਰਮਰਸ ਵਰ ਰਾਈਟ ਇਨ ਡਿਮਾਂਡਿੰਗ ਰਿਪੀਲ ਆਫ ਦਾ 3 ਫਾਰਮ ਲਾਜ਼ ਐਂਡ that he would not want to be a party to death by any panel formed to resolve the crisis। ਕਿ ਮੈਂ ਮੌਤ ਦੀ ਸਜ਼ਾ ਦੇਣ ਵਾਲੇ ਜੱਜਾਂ 'ਚ ਸ਼ਾਮਲ ਨਹੀਂ ਹੋਣਾ ਚਾਹੁੰਦਾ, ਕਿਉਂਕਿ ਉਹਨੇ ਕਿਹਾ ਕਿ ਵੀ ਜੇ 12 ਤੋਂ 14 ਨੁਕਤੇ 15 ਪੁਆਇੰਟਾਂ 'ਚੋਂ ਅਮੈਂਡ ਹੋਣ ਵਾਲੇ ਨੇ, ਜਿਹੜੀਆਂ ਅਮੈਂਡਮੈਂਟ ਸਰਕਾਰ ਕਹਿੰਦੇ ਜੇ ਅਸੀਂ ਮੰਨਣ ਨੂੰ ਤਿਆਰ ਹੈ, ਤੇ ਇਹਨਾਂ ਦਾ ਫਾਇਦਾ ਕੀ ਹੈ? ਇਹ ਬਿਲਕੁਲ ਅਨਕਨਸਟੀਟਿਊਸ਼ਨਲ ਨੇ ਔਰ ਇਹਨਾਂ ਨੂੰ ਥਰੋ ਆਊਟ ਕਰੋ। ਸੋ ਮੈਂ ਸਮਝਦਾ ਵੀ ਇਹ ਵੀ ਜੇ ਕਿਤੇ ਫਾਰਮਰਸ ਦੇ ਵਿੱਚ ਜਾਂ ਕਿਸੇ ਤਬਕੇ 'ਚ ਕੋਈ ਇਹ ਗੱਲ ਹੋਏ ਵੀ ਕਿ ਜੀ ਅਸੀਂ ਸੁਪਰੀਮ ਕੋਰਟ ਨੂੰ ਕਿਤੇ ਵਾਇਲੇਟ ਨਾ ਕਰ ਰਹੇ ਹੋਈਏ, ਉਹਨਾਂ ਦੇ ਆਰਡਰ ਨੂੰ ਗੱਲਬਾਤ 'ਚ ਜਾਂ ਕਮੇਟੀ ਰਾਹੀਂ, ਸੋ ਜਿਹੜਾ ਇੱਕੋ ਇੱਕ ਨਾਂ ਸੁਪਰੀਮ ਕੋਰਟ ਨੇ ਸੁਜੈਸਟ ਕੀਤਾ ਕਿ ਜਿਹੜਾ ਇਸ ਕਿਸਮ ਦੀ ਤੁਸੀਂ ਬਾਡੀ ਬਣਾਓ, ਉਹਦੇ 'ਚ ਪੀ ਸਾਈਨਾਥ ਨੂੰ ਲੈ ਲਓ। ਉਹਨੇ ਕਿਹਾ ਕਿ ਵੀ ਮੈਂ ਇਹ ਜਿਹੜਾ ਕੋਈ ਵੀ ਇਸ ਕਿਸਮ ਦਾ ਹੈ ਉਹਦੇ 'ਚ ਮੈਂ ਪਾਰਟੀ ਟੂ ਡੈਥ ਨਹੀਂ ਹੋਣਾ ਚਾਹੁੰਦਾ ਔਰ ਇਹ ਅਨਕਨਸਟੀਟਿਊਸ਼ਨਲ ਨੇ ਐਂਡ ਦੇ ਸ਼ੁੱਡ ਬੀ ਥਰੋਨ ਆਊਟ। ਦੂਸਰਾ ਪਾਸਾ ਅਸੀਂ ਇਹ ਦੇਖਦੇ ਹਾਂ ਕਿ ਵੀ ਜਿਹੜਾ ਇਸ ਕਿਸਾਨਾਂ ਦੇ ਨਾਲ ਯਕਜਹਿਤੀ, ਸੋਲੀਡੈਰਿਟੀ, ਇੱਕ ਮੁੱਠਤਾ, ਉਸ ਦੇ ਇਜ਼ਹਾਰ ਦੀ ਲਾਈਨ ਗਲੋਬਲੀ ਹੁਣ ਤਾਂ ਈਵਨ ਅਫਰੀਕਾ ਦੇ, ਸਾਊਥ ਅਮਰੀਕਾ ਦੇ ਜਿੱਥੇ 5-5 7-7 ਸਿੱਖ ਵੀ ਰਹਿੰਦੇ ਨੇ, ਉਹ ਵੀ ਪਲੈਕੇਟ ਲੈ ਕੇ ਬਾਹਰ ਆਏ ਨੇ। ਔਰ ਸਾਡੇ ਬਿਊਰੋ ਚੀਫ TV 84 ਦੇ ਵੀਰ ਮਨਵੀਰ ਸਿੰਘ, ਉਹਨਾਂ ਨੇ ਸਾਨੂੰ ਮੌਂਟਰੀਅਲ ਤੋਂ ਦੱਸਿਆ ਕਿ ਕੱਲ ਆਲਰੇਡੀ ਇੱਕ ਬੜੀ ਜ਼ਬਰਦਸਤ ਜਿਹੜੀ ਹੈ ਉਹਨਾਂ ਨੇ ਰੈਲੀ ਔਰ ਪ੍ਰੋਟੈਸਟ ਕੀਤਾ ਹੈ, ਪਰ ਕੱਲ ਇੰਡੀਅਨ ਕੌਂਸੂਲੇਟ ਦੇ ਬਾਹਰ ਦੁਪਹਿਰੇ 1 ਤੋਂ 3 ਵਜੇ ਤੱਕ ਇੱਕ ਜ਼ਬਰਦਸਤ ਰੈਲੀ ਜਿਹਦੇ 'ਚ ਜ਼ਾਹਰ ਹੈ ਮੌਂਟਰੀਅਲ, ਆਟਵਾ, ਟੋਰਾਂਟੋ ਦੀਆਂ ਸਿੱਖ ਸੰਗਤਾਂ ਸ਼ਾਮਲ ਹੋਣਗੀਆਂ, ਉਹ ਉਹਨਾਂ ਨੇ ਰੱਖੀ ਹੈ। ਔਰ ਇਸ ਵੇਲੇ ਕਿਉਂਕਿ ਅਸੀਂ ਪਿਛਲੇ ਦਿਨਾਂ 'ਚ ਇਹ ਡਿਸਕਸ ਕੀਤਾ ਸੀ ਕਿ ਕਿਵੇਂ 28 ਇਹੋ ਜਿਹੇ ਐਂਬੈਸਡਰ ਜਿਹੜੇ ਰਿਟਾਇਰ ਹੋ ਚੁੱਕੇ ਨੇ ਇੰਡੀਆ ਦੇ, ਡਿਫਰੈਂਟ ਥਾਵਾਂ ਤੇ ਰਹੇ, ਉਹਨਾਂ ਤੋਂ ਇੱਕ ਚਿੱਠੀ ਲਿਖਵਾਈ ਗਈ ਜਸਟਿਨ ਟਰੂਡੋ ਦੇ ਨਾਂ ਕਿ ਜੀ ਤੁਹਾਨੂੰ ਕੋਈ ਹੱਕ ਨਹੀਂ ਹੈ ਇੰਟਰਫੀਅਰ ਕਰਨ ਦਾ ਔਰ ਦਿਸ ਦੈਟ, ਅਸੀਂ ਵੱਡੀ ਡੈਮੋਕ੍ਰੇਸੀ ਔਰ ਦੂਜਾ। ਸੋ ਇਹ ਜਿਹੜਾ ਪ੍ਰੋਟੈਸਟ ਹੈ ਇਹ ਸੋਲੀਡੈਰਿਟੀ ਵੀ ਸ਼ੋ ਕਰਦਾ ਹੈ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਜਿਹੜੀ ਪੋਜੀਸ਼ਨ ਉਹਨਾਂ ਨੇ ਲਈ, ਔਰ ਮੈਂ ਸਮਝਦਾ ਇੱਕ ਵਾਰ ਨਹੀਂ 2 ਵਾਰ ਉਹਨਾਂ ਨੇ ਬੋਲਡਲੀ ਅਸਰਟ ਕੀਤਾ। ਦੂਸਰੇ ਪਾਸੇ ਉਹਨਾਂ ਦੇ ਮੂੰਹ ਤੇ ਚਪੇੜ ਵੀ ਮਾਰਦਾ ਹੈ। ਸੋ ਅਸੀਂ ਜਿਹੜੇ ਕਿਉਂਕਿ ਸਾਡੇ ਪ੍ਰੋਗਰਾਮ ਨਾਲ ਜਿਹੜੇ ਵੀ ਇਸ ਬੈਲਟ ਤੋਂ ਜੁੜਦੇ ਨੇ, ਈਸਟ ਕੋਸਟ ਤੋਂ, ਖਾਸ ਤੌਰ ਤੇ ਟੋਰਾਂਟੋ ਔਰ ਉਸ ਸਾਰੇ ਏਰੀਏ ਤੋਂ, ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਇਸ ਦੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਵੋ। ਬਾਕੀ ਅਗੇਨ ਤੁਹਾਡੀ ਪੜ੍ਹੀ ਨਜ਼ਮ ਜਿਹੜੀ ਹੈ ਵਾਰ-ਵਾਰ ਮੈਨੂੰ ਇਹ ਯਾਦ ਦਹਾਨੀ ਕਰਵਾ ਰਹੀ ਹੈ ਕਿ ਵੀ ਉੱਥੋਂ ਜੋ ਖਬਰਾਂ ਆ ਰਹੀਆਂ ਨੇ ਹੁਣ 2-3 ਜਿਹੜੀਆਂ ਉਹ ਦੱਸ ਰਹੇ ਨੇ ਕਿ ਗੱਲ ਕੱਲੀ ਲੰਗਰ ਦੀ ਗੱਲ ਤਾਂ ਹੋ ਹੀ ਰਹੀ ਸੀ ਕਿ ਜੀ ਆਲੇ ਦੁਆਲੇ ਵਾਲੇ ਨੂੰ ਵੀ ਖਵਾ ਰਹੇ ਨੇ। ਹੁਣ ਇਹਨਾਂ ਦੀ ਆਪਣੀ ਜਿਹੜੀ ਨਿਊਜ਼ ਏਜੰਸੀ ਖਬਰ ਦੇ ਰਹੀ ਹੈ, ਲੰਗਰ ਐਟ ਟਿਕਰੀ ਟੂ ਏਡ ਆਫ ਜੌਬਲੈਸ ਮਾਈਗ੍ਰੈਂਟਸ। ਹੁਣ ਜਿਨ੍ਹਾਂ ਦੇ ਜੌਬਸ ਨਹੀਂ ਨੇ ਕੋਵਿਡ-19 ਤੋਂ ਬਾਅਦ, ਕੁਛ ਹਾਈਵੇਜ਼ ਵਗੈਰਾ ਤੇ ਰਹਿਣ ਵਾਲੇ, ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਕੇ ਲੰਗਰ ਖਾ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਮਹਿੰਦਰਾ ਪੰਡਤ, a laborer from Bihar, is without work for the last couple of months, but ever since farmers from Punjab and Haryana started camping at Tikri border, he has been getting much better food to eat, courtesy ਲੰਗਰ। ਹੁਣ ਇਹ ਇੱਕ ਥਾਂ ਤੇ ਨਹੀਂ ਹੈ, ਮਤਲਬ ਜਿਹੜੇ ਅਸੀਂ ਉਹਨਾਂ ਆਬਾਦੀਆਂ ਦੇ ਗਰੀਬ ਬੱਚਿਆਂ ਦੀ ਗੱਲ ਕੀਤੀ ਸੀ ਕਿ ਭਾਈ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਕਦੇ पेट भर के खादा नहीं सी, और ये उन्होंने तो फिक्र पे आ कि सरदार चले जाएंगे तो फिर कहाँ से खाएंगे। तो एक पासा तो ये है। हुण मैं समझदा भी जिहड़ी क्रिएटिवनैस हुंदी है जां जिहड़ी गुरु ने कौम दे उत्ते बख्शिश कीती हुई है, संघर्ष दे विच धरना भी चल रहा है, लंगर भी चल रहे ने, स्टेज दे उत्ते सवेर तो शाम तक जिहड़ी अड-अड ਪ੍ਰੈਜ਼ੈਂਟੇਸ਼ਨਸ ਵੀ ਚੱਲ ਰਹੀਆਂ ਨੇ। ਤੇ ਖਬਰ ਹੈ ਕਿ ਸੰਘਰਸ਼ ਦੇ ਨਾਲ ਨਾਲ ਝੁੱਗੀ ਝੌਂਪੜੀਆਂ ਦੇ ਬੱਚਿਆਂ ਨੂੰ ਪੜ੍ਹਨਾ ਲਿਖਣਾ ਵੀ ਸਿਖਾ ਰਹੇ ਨੇ ਕਿਸਾਨ। ਖੋਲਿਆ ਮੇਕ ਸ਼ਿਫਟ ਸਕੂਲ। ਸੋ ਨਾਈਸ। ਹੁਣ ਉਹ ਜਿਹੜੇ ਬਿਲਕੁਲ ਗਰੀਬ ਉਹ ਸਲਮਸ ਦੇ ਬੱਚੇ ਨੇ, ਔਰ ਪਿਕਚਰ ਦਰਸ਼ਕ ਦੇਖ ਸਕਦੇ ਨੇ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿੱਥੇ ਲੱਖਾਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ ਕਿ ਉੱਥੇ ਇੱਕ ਪੂਰਾ ਪਿੰਡ ਵਸਿਆ ਹੋਇਆ ਹੈ, ਇਸ ਦੇ ਨਾਲ ਨਾਲ ਨੇੜਲੇ ਇਲਾਕਿਆਂ ਦੀਆਂ ਝੁੱਗੀਆਂ ਝੌਂਪੜੀਆਂ ਦੇ ਰਹਿੰਦੇ ਬੱਚਿਆਂ ਦੀ
ਪੜ੍ਹਾਈ ਲਿਖਾਈ ਦਾ ਵੀ ਉਹਨਾਂ ਨੇ ਬੀੜਾ ਚੁੱਕ ਲਿਆ ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਤਾਂ ਕਿਸਾਨਾਂ ਲਈ ਵੀ ਕਿਤਾਬਾਂ ਦਾ ਲੰਗਰ ਵੀ ਲਾਇਆ ਹੋਇਆ ਹੈ ਔਰ ਅੱਜ ਜਿਹੜੀ ਵੱਡੀ ਖਬਰ ਈਵਨ ਐਨਡੀਟੀਵੀ ਔਰ ਦੂਸਰਿਆਂ ਨੇ ਵੀ ਡਿਸਕਸ ਕੀਤੀ ਨਿਊਜ਼ਪੇਪਰ ਉਹਦਾ ਨਾਮ ਵੀ ਟਰਾਲੀ ਟਾਈਮਜ਼ ਰੱਖਿਆ ਕਿਉਂਕਿ ਟਰਾਲੀਆਂ ਤੋਂ ਹੀ ਸ਼ੁਰੂ ਹੋਇਆ ਹੈ ਔਰ ਪੰਜਾਬੀ ਔਰ ਹਿੰਦੀ ਦੋਨਾਂ ਜ਼ੁਬਾਨਾਂ ਦੇ ਵਿੱਚ ਔਰ ਖੂਬਸੂਰਤ ਉਸ ਦਾ ਸਾਰਾ ਔਰ ਜਿਹੜੇ ਹਾਈਲੀ ਐਜੂਕੇਟਿਡ ਨੇ ਉਹਦੇ ਐਡੀਟੋਰੀਅਲ ਬੋਰਡ ਤੇ ਵੀ ਨੇ ਔਰ ਦੂਸਰੇ ਵੀ ਨੇ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਇਹਦੇ ਨਾਲ ਨਾਲ ਅਨੰਦਪੁਰ ਸਾਹਿਬ ਦੇ ਕਿਸਾਨਾਂ ਦਾ ਇੱਕ ਸਮੂਹ ਸਿੰਘੂ ਬਾਰਡਰ ਦੇ ਉੱਤੇ ਸਥਾਨਕ ਝੁੱਗੀਆਂ ਦੇ ਬੱਚਿਆਂ ਲਈ ਇੱਕ ਅਸਥਾਈ ਟੈਂਟ 'ਚ ਗੈਰ ਰਸਮੀ ਸਕੂਲ ਚਲਾ ਰਿਹਾ ਹੈ ਔਰ ਉਹਦੇ 'ਚ ਉਹਨਾਂ ਨੇ ਨਾਂ ਵੀ ਦਿੱਤੇ ਨੇ ਵੀ ਕੌਣ ਇਹਨੂੰ ਚਲਾ ਰਹੇ ਨੇ ਔਰ ਉਹਨਾਂ ਨੇ ਕਿਹਾ ਜੀ ਅਸੀਂ ਇਹ ਵੀ ਇੱਕ ਸੇਵਾ ਹੈ ਕਿਉਂਕਿ ਗੁਆਂਢੀ ਝੁੱਗੀ ਝੌਂਪੜੀਆਂ ਦੇ ਕਈ ਬੱਚਿਆਂ ਨੂੰ ਅਸੀਂ ਰੋਟੀ ਲਈ ਘੁੰਮਦਿਆਂ ਦੇਖਿਆ ਤੇ ਸੋਚਿਆ ਕਿਉਂ ਨਾ ਉਹਨਾਂ ਨੂੰ ਕ੍ਰੀਏਟਿਵ ਤਰੀਕੇ ਨਾਲ ਕੰਮ ਕਰਨ 'ਚ ਵੀ ਮਦਦ ਕੀਤੀ ਜਾਏ ਉਹਨਾਂ ਨੂੰ ਕੁਝ ਸਿਖਾਇਆ ਜਾਏ ਔਰ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ ਕਿਸਾਨਾਂ 'ਚ ਗ੍ਰੈਜੂਏਟ ਨੇ PhD ਦੀਆਂ ਡਿਗਰੀਆਂ ਨੇ ਉਹ ਬੱਚਿਆਂ ਨੂੰ ਪੜ੍ਹਾ ਰਹੇ ਨੇ ਉਹਨਾਂ ਕੋਲ ਲਗਭਗ 60-70 ਬੱਚੇ ਰੋਜ਼ ਪੜ੍ਹਨ ਲਿਖਣ ਤੇ ਕਹਾਣੀਆਂ ਸੁਣਨ ਲਈ ਆ ਰਹੇ ਨੇ ਉਹਨਾਂ ਕਿਹਾ ਵੀ ਪਹਿਲਾਂ ਤਾਂ ਸਾਨੂੰ ਪਹਿਲੇ ਦਿਨ ਦਿੱਕਤ ਹੋਈ ਪਰ ਉਹਨਾਂ ਨੂੰ ਅਸੀਂ ਫਰੂਟ ਜੂਸ ਤੇ ਸਨੈਕਸ ਦਿੱਤੇ ਤੇ ਆਉਣ ਲਈ ਉਤਸ਼ਾਹਿਤ ਕੀਤਾ ਹੁਣ 2 ਦਿਨਾਂ ਤੋਂ ਖੁਦ ਹੀ ਉਹ ਸ਼ੁਰੂ ਹੋਏ ਨੇ ਔਰ ਇਹੋ ਜਿਹਾ ਹੀ ਇੱਕ ਸਕੂਲ ਜਿਹੜਾ ਹੈ ਉਹ ਕੁੰਡਲੀ ਬਾਰਡਰ ਤੇ ਵੀ ਖੋਲਿਆ ਗਿਆ ਇਹ ਹੈ ਜਦੋਂ ਅਸੀਂ ਸਿੱਖ ਰਾਜ ਦੀਆਂ ਬਰਕਤਾਂ ਦੀ ਗੱਲ ਕਰਦੇ ਹਾਂ ਫਿਰ ਇਹ ਨਹੀਂ ਹੈ ਕਿ ਵੀ ਉੱਥੇ ਜੇ 3-4 ਲੱਖ ਕਿਸਾਨ ਬੈਠੇ ਮੈਜੋਰਿਟੀ ਸਿੱਖ ਨੇ ਉਹਨਾਂ ਚ ਬਜ਼ੁਰਗ ਨੇ ਬਿਮਾਰ ਵੀ ਹੋ ਰਹੇ ਹੋਣਗੇ ਦੂਜੇ ਡਾਇਸਪੋਰਾ ਸਿੱਖ ਵੀ ਆਪਣਾ ਜਿਹੜਾ ਉਹ ਫਰਜ਼ ਅਦਾ ਕਰ ਰਹੇ ਨੇ ਔਰ ਇਹ ਵੀ ਇਹਨਾਂ ਦੀ ਏਜੰਸੀ ਦੀ ਖਬਰ ਹੈ ਇੰਡੀਅਨ ਡਾਕਟਰਸ ਗਰੁੱਪ ਫਰਮ USA delays return to help protesting farmers already 20 ਜਿਹੜੇ ਨੇ ਪੰਜਾਬੀ ਡਾਕਟਰ ਉੱਥੇ ਗਏ ਹੋਏ ਸੀ ਜਿਹੜੇ ਆਲਰੇਡੀ ਪੰਜਾਬ ਦੇ ਪਿੰਡਾਂ 'ਚ ਇਹਨਾਂ ਦਿਨਾਂ 'ਚ ਕੋਈ ਕੈਂਪ ਲਾਉਂਦੇ ਨੇ ਜਾਂ ਦੂਸਰੇ ਪਰ ਪਿਛਲੇ 20 ਦਿਨ ਤੋਂ ਟਿਕਰੀ ਬਾਰਡਰ ਦੇ ਉੱਤੇ ਔਰ ਸਿੰਘੂ ਬਾਰਡਰ ਦੇ ਉੱਤੇ ਆਏ ਨੇ ਔਰ ਉਹਨਾਂ 'ਚ ਸਵੈਮਾਨ ਸਿੰਘ ਨਾਂ ਦੇ ਡਾਕਟਰ ਨੇ ਕਿਹਾ ਕਿ ਅਸੀਂ ਜਾਣਾ ਸੀ ਵਾਪਸ 20 ਦਿਨ ਤੋਂ ਅਸੀਂ ਹਾਂ ਪਰ ਅਸੀਂ ਹੁਣ ਅਮਰੀਕਾ 'ਚ ਜੋ ਸਾਡੇ ਹੁੰਦਾ ਕੰਮਾਂਕਾਰਾਂ ਨੂੰ ਹੋਏ ਅਸੀਂ ਹੁਣ ਇੱਥੇ ਕਿਸਾਨਾਂ ਦੀ ਸੇਵਾ 'ਚ ਹੀ ਰਵਾਂਗੇ ਉਹਨਾਂ ਨੇ ਕਿਹਾ ਜੀ ਅਸੀਂ ਮੈਡੀਕਲ ਕੈਂਪ ਟ੍ਰਿਪ ਲਾਉਂਦੇ ਸੀ ਔਰ 1 ਮਹੀਨੇ 'ਚ ਅਸੀਂ ਵਾਪਸ ਚਲੇ ਜਾਂਦੇ ਹਾਂ ਪਰ ਹੁਣ ਅਸੀਂ ਜਿਹੜਾ ਕਿਉਂਕਿ ਅਸੀਂ ਵੀ ਕਿਸਾਨਾਂ ਦੇ ਟੱਬਰਾਂ 'ਚੋਂ ਹੈ ਅਸੀਂ ਸਪੀਡ ਨੂੰ ਸਮਝ ਸਕਦੇ ਹਾਂ ਔਰ ਉਹਨਾਂ ਨੇ ਕਿਹਾ ਅਕੋਰਡਿੰਗ ਟੂ ਡਾਕਟਰ ਸਿੰਘ who is a practicing doctor in USA for last 4 years they have been attending to at least 1500 to 2000 patients every day ਔਰ ਇਹ ਅੱਗੋਂ ਹੈ ਵੀ ਉਹਨਾਂ ਨੂੰ ਕੀ ਤਕਲੀਫਾਂ ਨੇ ਸੋ ਮੈਂ ਸਮਝਦਾ ਵੀ ਇਹ ਹੈ ਜਿਵੇਂ ਸਾਰੀ ਕੌਮ ਇੱਕ ਝੰਡੇ ਦੇ ਥੱਲੇ ਆ ਕੇ ਇਕੱਠੀ ਹੋ ਗਈ ਹੈ ਔਰ ਹੁਣ ਕਿਉਂਕਿ ਦੇਖੋ ਚੈਲੰਜ ਕਰਨ ਦੀ ਗੱਲ ਹੁੰਦੀ ਹੈ ਹੁਣ ਉਹ ਆਵਾਜ਼ਾਂ ਵੀ ਜਿਹੜੀਆਂ ਇਹਨਾਂ ਹਿੰਦੂ ਤਵੀ ਗੁੰਡਿਆਂ ਦੀ ਬਦੌਲਤ ਦੱਬੀਆਂ ਹੋਈਆਂ ਸੀ ਉਹ ਉੱਠ ਰਹੀਆਂ ਨੇ ਵੀ ਇਹ ਕਿੰਨੇ ਮਾਰੂ ਕਾਨੂੰਨ ਨੇ ਔਰ ਖਬਰ ਹੈ 10 ਇਕਨੋਮਿਸਟ ਰਾਈਟ ਟੂ ਤੋਮਰ seek repeal of farm laws not in best interest of small and marginal farmers ਹੁਣ ਇਹ ਪ੍ਰੋਮੀਨੈਂਟ ਜਿਹੜੇ 10 ਵੱਡੇ ਭਾਰਤ ਦੇ ਇਕਨੋਮਿਸਟ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਹਿੰਦੂ ਵੀਰ ਨੇ ਡਾਕਟਰ ਨਰਸਿਮਹਾ ਰੈਡੀ ਕਮਲ ਨਾਰਾਇਣ ਕਾਬਰਾ KN ਹਰੀਲਾਲ ਰਣਜੀਤ ਸਿੰਘ ਘੁਮਾਨ ਸੁਰਿੰਦਰ ਕੁਮਾਰ ਅਰੁਣ ਕੁਮਾਰ ਰਜਿੰਦਰ ਚੌਧਰੀ ਰਾਮਾ ਕੁਮਾਰ ਵਿਕਾਸ ਰਵੇਲ ਐਂਡ ਹਿਮਾਂਸ਼ੂ have said these laws are not in the best interests of small and marginal farmers and demanded their revocation ਇਹ ਹੈ ਜਦੋਂ ਤੁਸੀਂ ਇੱਕ ਵਾਰ ਚੈਲੰਜ ਦੀ ਆਵਾਜ਼ ਖੜੀ ਕਰਦੇ ਹੋ ਤੇ ਨਾਲ ਦੀ ਨਾਲ ਉਹ ਸ਼ੁਰੂ ਹੋ ਜਾਂਦਾ ਹੈ ਲੇਕਿਨ ਜਿਵੇਂ ਮੈਂ ਕਿਹਾ ਵੀ ਇੱਕ ਪਾਸੇ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦੀ ਮਿਨਿਸਟਰੀ ਔਰ BJP ਦੇ ਅੱਡ ਛੋਟੇ ਲੈਵਲ ਦੇ ਲੋਕ ਲੱਗੇ ਹੋਏ ਨੇ ਜੰਮੂ ਕਸ਼ਮੀਰ 'ਚ ਵੀ ਉਹਨਾਂ ਨੇ ਇੱਕ ਰੈਂਟਾ ਮੁਸਲਿਮ ਜਿਹੜਾ ਮੈਂ ਅੱਗੇ ਵੀ ਮੈਂਸ਼ਨ ਕੀਤਾ ਸੀ ਜ਼ਾਫਰ ਇਸਲਾਮ ਇਹ ਰਾਜ ਸਭਾ ਦਾ ਮੈਂਬਰ ਹੈ BJP ਵੱਲੋਂ ਉਹ ਕਹਿ ਰਿਹਾ ਆਪੋਜੀਸ਼ਨ ਟੂ ਫਾਰਮ ਲਾਜ਼ ਹੈਜ਼ ਨਾਟ ਫਾਊਂਡ ਟ੍ਰੈਕਸ਼ਨ ਅਮੰਗ ਜੰਮੂ ਐਂਡ ਕਸ਼ਮੀਰ ਫਾਰਮਰਸ ਕਿ ਜੀ ਦੇਖੋ ਬਾਕੀ ਸਾਰੇ ਪਾਸੇ ਹੋ ਰਿਹਾ ਪਰ ਜੰਮੂ ਕਸ਼ਮੀਰ ਦੇ ਜਿਹੜੇ ਨੇ ਉਹਦੇ 'ਚ ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈ ਉਹਨਾਂ ਨੂੰ ਤੁਸੀਂ ਵੈਸੇ ਹੀ ਕੈਪਟਿਵ ਬਣਾਇਆ ਹੋਇਆ ਮਿਲੀਅਨ ਫੌਜ ਰੱਖੀ ਹੋਈ ਹੈ ਉਹਨਾਂ ਦੇ ਤੁਸੀਂ ਐਪਲ ਆਰਚਰਡ ਤੋਂ ਲੈ ਕੇ ਸਭ ਕੁਝ ਬਰਬਾਦ ਕੀਤਾ ਹੋਇਆ ਹੈ ਇਲੈਕਸ਼ਨਾਂ ਦੇ ਨਾਂ ਥੱਲੇ ਤੁਸੀਂ ਉੱਥੇ ਜਿਹੜਾ ਸਾਰਾ ਐਡਮਿਨਿਸਟ੍ਰੇਸ਼ਨ ਆਪਣੇ ਹੱਥਾਂ 'ਚ ਲੈ ਰਹੇ ਹੋ ਪਰ ਇਹ ਦੱਸਣ ਦੇ ਲਈ ਹੁਣ ਇੱਕ ਪਾਸੇ ਤਾਂ ਇਸ ਨੂੰ ਇਹ ਮੁਸਲਮਾਨਾਂ ਦੇ ਨਾਲ ਜੋੜ ਕੇ ਔਰ ਪਾਕਿਸਤਾਨ ਦੇ ਨਾਲ ਜੋੜ ਕੇ ਕਰ ਰਹੇ ਨੇ ਪਰ ਇਹ ਕਿ ਵੀ ਇਹ ਨਾ ਇਹ ਸਾਹਮਣੇ ਕਿ ਵੀ ਜੰਮੂ ਕਸ਼ਮੀਰ 'ਚ ਵੀ ਉਹਨਾਂ ਦੇ ਲਈ ਹਮਦਰਦੀ ਹੈ ਹਾਲਾਂ ਹੁਣ ਇਹਨਾਂ ਨੇ ਮੋਦੀ ਐਂਡ ਕੰਪਨੀ ਨੇ ਆਪਣੇ ਕਿਸਾਨ ਸੰਮੇਲਨ ਕਰਨ ਦੀ ਡਰਾਮੇਬਾਜ਼ੀ ਕੀਤੀ
ਔਰ ਦਿਲਚਸਪ ਗੱਲ ਇਹ ਹੈ ਕਿ ਅੱਜ ਇੱਕ ਕਿਸਾਨ ਸੰਮੇਲਨ ਜਿਹਦੇ 'ਚ ਕਿਸਾਨਾਂ ਨੂੰ ਆਨਰ ਕੀਤਾ ਗਿਆ ਔਰ ਮੋਦੀ ਨੇ ਕਿਹਾ ਕਿ ਜੀ ਦੇਖੋ ਇਹ ਸਾਰੇ ਜਿਹੜੇ ਨੇ ਇਹਨਾਂ ਦੇ ਕਿੰਨੇ ਭਲੇ 'ਚ ਨੇ ਕਾਨੂੰਨ। ਉਹ 2-3 ਜਿਹਨਾਂ ਦੇ ਕੋਲ ਸੰਦਾਂ ਫੜੀਆਂ ਹੋਈਆਂ ਹੱਥ ਸਰਟੀਫਿਕੇਟ ਉਹ ਬਾਹਰ ਨਿਕਲਦੇ ਨੇ ਤੇ NDTV ਦਾ ਜਿਹੜਾ ਰਿਪੋਰਟਰ ਆ ਉਹਨਾਂ ਨੂੰ ਇੰਟਰਵਿਊ ਕਰਦਾ ਉਹ ਕਹਿੰਦਾ ਜੀ ਤੁਸੀਂ ਦੱਸੋ ਵੀ ਇਹ ਜਿਹੜੇ ਬੈਠੇ ਨੇ ਕਿਸਾਨ ਧਰਨੇ ਜਾਂ ਦੂਜੇ ਉਹਨਾਂ ਬਾਰੇ ਹਾਂ ਹਮ ਉਨਕੇ ਸਾਥ ਹੈ। ਉਹਨਾਂ ਨੇ ਕਿਹਾ ਜੀ ਇਹ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਕਾਨੂੰਨ ਨੇ ਤੁਹਾਡੇ ਭਲੇ 'ਚ ਨੇ? ਕਹਿੰਦਾ ਕੌਣ कहता है हमारे भले में है, ये तो हमारा बेड़ा गर्क कर देंगे। सो मतलब ये है कि भी ये झूठ ਦੀ ਵੀ ਕੋਈ ਹੱਦ ਹੁੰਦੀ ਹੈ। ਇਹ ਉਸ ਕਿਸਮ ਦੇ ਸਟੇਜਡ ਸ਼ੋਜ਼ ਇਹ ਕਰਕੇ ਇਹ ਦੱਸਣਾ ਚਾਹੁੰਦੇ ਨੇ ਕਿ ਭਾਈ ਅਸੀਂ ਜਿਹੜਾ ਹੈ ਉਹ ਕਿਸਾਨਾਂ ਦੇ ਹਮਦਰਦ ਹੈ। ਔਰ ਜਿਵੇਂ ਮੋਦੀ ਪੂਰੀ ਡਰਾਮੇਬਾਜ਼ੀ ਕਰ ਰਿਹਾ ਉਹਨੇ ਵਰਚੁਅਲ ਕਾਨਫਰੰਸ ਰਾਹੀਂ ਅਗੇਨ ਇਹ ਕਿਹਾ ਕਿ PM ਅਟੈਕਡ ਫਾਰਮਰਸ ਟੋਲਡ ਲਾਈਜ਼ ਅਬਾਊਟ MSP ਸੇਫ ਫਾਰਮ ਗਰੁੱਪਸ, ਕਿਉਂਕਿ ਜਿਹੜੀ ਇਹਦੀ ਮੋਦੀ ਦੀ ਸਟੇਟਮੈਂਟ ਹੈ ਜਿਹਦੇ 'ਚ ਉਹਨੇ ਕਿਹਾ ਕਿ ਜੀ ਅਸੀਂ ਤਾਂ ਜਦੋਂ ਦੀ ਸਾਡੀ ਸਰਕਾਰ ਬਣੀ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਕਿੰਨਾ ਵਧਾਇਆ ਔਰ ਇਹ ਜਿਹੜੇ ਕਿਸਾਨ ਨੇ ਇਹ ਗੁੰਮਰਾਹ ਨੇ, ਇਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਗੁੰਮਰਾਹ ਕਰ ਰਹੀਆਂ ਔਰ ਇਹ ਬਿਲਕੁਲ ਜਿਹੜੇ ਨੇ ਇਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇਹ ਕੀ ਕਰ ਰਹੇ ਨੇ। ਔਰ ਇਹਨੂੰ ਨਾਲ ਦੀ ਨਾਲ ਹੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਕਾਊਂਟਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬਿਲਕੁਲ ਝੂਠ ਦਾ ਦੀ ਬਰਸਾਤ ਨੇ ਲਾਈ ਹੋਈ ਹੈ। ਪ੍ਰੋਟੈਸਟਿੰਗ ਫਾਰਮਰ ਗਰੁੱਪਸ ਅਕਿਊਜ਼ਡ ਪ੍ਰਾਈਮ ਮਿਨਿਸਟਰ ਮੋਦੀ of attacking them in his speech on Friday, attacking that his claims on minimum support price were lies with regards to ongoing Supreme Court। ਫਿਰ ਉਹਨਾਂ ਨੇ ਕਿਹਾ ਜੀ ਸੁਪਰੀਮ ਕੋਰਟ ਬਾਰੇ ਅਸੀਂ ਦੇਖਾਂਗੇ ਵੀ ਅਸੀਂ ਕੀ ਕਰਨਾ ਹੈ ਜਿਹੜਾ ਉਹਨਾਂ ਨੇ ਕਿਹਾ। ਪਰ ਇਹਦੇ ਤੇ ਈਵਨ ਭਾਰਤੀ ਕਿਸਾਨ ਯੂਨੀਅਨ ਟਿਕੈਟ ਨੇ ਜਿਹੜਾ ਇਹ MSP ਦੇ ਉੱਤੇ ਮੋਦੀ ਦੇ ਕਲੇਮ ਨੂੰ ਬਿਲਕੁਲ ਤਰਕ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜੋ ਮੋਦੀ ਉੱਥੇ ਬੋਲਿਆ ਉਹਦੇ ਤੇ ਉਹਨੇ ਕਿਹਾ ਟਿਕੈਟ ਨੇ this means that Modi ji is promoting agri-business, not farmers. Privatization is being promoted in farming. After Navratna companies were privatized, Modi is now eyeing the privatization of the agriculture. ਉਹਨਾਂ ਨੇ ਕਿਹਾ ਵੀ ਪਹਿਲਾਂ ਇਹਨਾਂ ਨੇ ਲੁੱਟਿਆ ਨਵਰਤਨਾ ਕੰਪਨੀਆਂ ਰਾਹੀਂ ਪ੍ਰਾਈਵੇਟਾਈਜ਼ ਕਰਕੇ ਜੋ ਹਾਲ ਬਿਹਾਰ 'ਚ ਕੀਤਾ ਹੋਇਆ ਹੁਣ ਇਹ ਬਾਕੀ ਫਾਰਮਰਸ ਨੂੰ ਵੀ ਲੁੱਟਣਾ ਚਾਹੁੰਦੇ ਨੇ। ਔਰ ਇਸ ਦੇ ਨਾਲ ਅੱਜ ਇੱਕ ਦਿਲਚਸਪ ਮੋਦੀ ਦਾ ਕਾਰਟੂਨ, ਕਿਉਂਕਿ ਜਿਵੇਂ ਇਹਨੇ ਨਰਿੰਦਰ ਤੋਮਰ ਨੇ ਇਹ ਝੂਠੀ ਗੱਲ ਕਿ ਜੀ ਫੌਜ ਦੀਆਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਜਿਹੜੇ ਫੌਜੀ ਦੇਸ਼ ਦੀ ਨੂੰ ਡਿਫੈਂਡ ਕਰ ਰਹੇ ਨੇ ਲਦਾਖ ਔਰ ਉਸ ਦੇ ਉੱਤੇ ਜਿਹੜਾ ਇੱਕ ਬੜਾ ਖੂਬਸੂਰਤ ਕਾਰਟੂਨ ਉਹਦੇ 'ਚ ਪਾਵਰ ਆਫ ਗੋਦੀ ਮੀਡੀਆ ਮੋਦੀ ਵਿਚਕਾਰ ਬਿਠਾਇਆ ਹੋਇਆ ਔਰ ਉਹਨਾਂ ਨੇ ਕਿਹਾ ਵੀ ਹੁਣ ਇਹਨਾਂ ਦੇ ਚਾਰਜ ਦੇਖੋ। ਇੱਕ ਪਾਸੇ ਕਹਿ ਰਹੇ ਨੇ ਦੇ ਆਰ ਲੈਫਟਿਸਟ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਇੱਕ ਪਾਸੇ ਕਹਿ ਰਹੇ ਨੇ ਦੇ ਆਰ ਖਾਲਿਸਤਾਨੀ, ਇੱਕ ਜਿਹੜਾ ਉਹਨਾਂ ਦਾ ਉਹ ਕਹਿ ਰਿਹਾ ਟੁਕੜੇ ਟੁਕੜੇ ਗੈਂਗ, ਇੱਕ ਵਿੱਚੋਂ ਹੋਰ ਮੂੰਹ ਕੱਢ ਕੇ ਕਹਿ ਰਿਹਾ ਦੇ ਆਰ ਆਤੰਕਵਾਦੀ। ਫਿਰ ਉਹ ਕਹਿ ਰਹੇ ਨੇ ਜੀ ਇਹ ਕਿਸਾਨ ਹੀ ਨਹੀਂ ਹਾਊ ਦੇ ਕੈਨ ਸਪੀਕ ਇੰਗਲਿਸ਼ ਜਦੋਂ ਅੰਗਰੇਜ਼। ਫਿਰ ਉਹਨਾਂ ਨੇ ਕਿਹਾ ਕਿ ਦੇ ਆਰ ਓਨਲੀ ਪੰਜਾਬੀਜ਼, ਹਾਊ ਡੂ ਦੇ ਨੋ ਟਵਿੱਟਰ। ਹੁਣ ਕਿਉਂਕਿ ਟਵਿੱਟਰ ਦੇ ਉੱਤੇ ਉਹਨਾਂ ਨੇ ਹੜ ਲਿਆਂਦਾ ਹੋਇਆ ਔਰ ਨਾਲ ਕਹਿ ਰਹੇ ਨੇ ਦੇ ਆਰ ਨਕਸਲਾਈਟ। ਸੋ ਮੋਦੀ ਇਹਨਾਂ ਸਾਰਿਆਂ ਨੂੰ ਲੈ ਕੇ ਬੈਠਾ, ਕੋਈ ਅਰਨਾਬ ਗੋਸਵਾਮੀ ਕੋਈ ਦੂਜਾ ਗੋਦੀ ਮੀਡੀਆ ਜਿਹੜੇ ਇਹ ਸਾਰੇ ਨੁਕਤਿਆਂ ਦੇ ਉੱਤੇ ਇਸ ਕਿਸਮ ਦਾ ਪ੍ਰਚਾਰ ਕਰ ਰਹੇ ਨੇ। ਔਰ ਮੋਦੀ ਨਾਲ ਦੀ ਨਾਲ ਇਹ ਤਾਨਾ ਦੇ ਰਿਹਾ ਕਿ ਇਹ laws not introduced overnight, if farmers have doubt government will dispel it। ਉਹਨੇ ਕਿਹਾ ਜੀ ਇਹ ਕੋਈ ਅਸੀਂ ਰਾਤੋਂ ਰਾਤ ਥੋੜੀ ਲਿਆਂਦੇ, ਇਹ ਤਾਂ ਪਿਛਲੇ 30 ਸਾਲ ਤੋਂ ਅੱਡ ਗਵਰਨਮੈਂਟਾਂ ਨੇ ਲਿਆਂਦੇ ਉਹ ਸਾਰੇ ਦਾ ਜਿਹੜਾ ਉਹ ਹੁਣ ਉਹਦੀ ਕੰਟੀਨਿਊਟੀ ਹੈ। ਔਰ ਈਵਨ ਇਸ ਹੱਦ ਤੱਕ ਕਿ ਵੀ ਇਹਨਾਂ ਨੇ ਹੁਣ ਕਿਉਂਕਿ ਇਹ ਵੀ ਸਾਹਮਣੇ ਆਇਆ ਵੀ ਕਿਵੇਂ ਈਵਨ ਫੌਜੀ ਜਿਹਦਾ ਇੱਕ ਦਾ ਬਾਪੂ ਬੈਠਾ ਉੱਥੇ ਇੱਕ ਦਾ ਭਰਾ ਬੈਠਾ ਉਹ ਪਰਟਰਬਡ ਨੇ ਯੂਨੀਫਾਰਮ ਦੇ ਵਿੱਚ ਸਿੱਖ ਫੌਜੀ ਨੇ ਆ ਕੇ ਬਠਿੰਡੇ ਦੇ ਵਿੱਚ ਹੱਥ 'ਚ ਪਲੈਕਟ ਫੜਿਆ ਕਿ ਭਾਈ ਜੇ ਕਿਸਾਨੀ ਬਿੱਲਾਂ ਦਾ ਵਿਰੋਧ ਕਰਨਾ ਕਾਨੂੰਨਾਂ ਦਾ ਟੈਰਰਿਜ਼ਮ ਹੈ ਤੇ ਮੈਂ ਦਹਿਸ਼ਤਗਰਦ ਹਾਂ। ਔਰ ਇਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਫੌਜ ਦੇ ਵਿੱਚ ਇਸ ਕਿਸਮ ਦਾ ਨਾ ਹੋਏ। ਹੁਣ ਇਹ ਵੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੁਬਾਰਾ। ਹੁਣ ਜਿਸ ਕਿਸਾਨ ਦਾ ਤੁਸੀਂ ਬੇੜਾ ਗਰਕ ਕਰ ਰਹੇ ਹੋ ਔਰਵਿਲੀਅਨ ਇਹੀ ਹੈ, ਔਰਵਿਲੀਅਨ ਸਪੀਕ ਇਹੀ ਹੈ, ਉਹਨਾਂ ਨੂੰ ਤੁਸੀਂ ਕਹੋ ਜੈ ਜਵਾਨ ਜੈ ਕਿਸਾਨ। ਔਰ ਚੌਥਾ ਜਿਹੜਾ ਮਿਲਟਰੀ ਲਿਟਰਰੀ ਫੰਕਸ਼ਨ ਚੰਡੀਗੜ੍ਹ ਦੇ ਵਿੱਚ ਹੋ ਰਿਹਾ ਕਿਉਂਕਿ ਇਹ ਵੀ ਇਹਨਾਂ ਨੇ 3-4 ਸਾਲ ਪਹਿਲਾਂ ਸ਼ੁਰੂ ਕੀਤਾ ਜੀ ਜਿਹੜਾ ਇਤਿਹਾਸ ਮਿਲਟਰੀ ਨਾਲ ਰਿਲੇਟਡ ਹੈ। ਮਿਲਟਰੀ ਹਿਸਟਰੀ ਆਪਣੇ ਆਪ 'ਚ ਇੱਕ ਸਬਜੈਕਟ ਹੁੰਦਾ ਹੈ, ਉਹਦਾ ਵੀ ਇੱਕ ਲਿਟਰਰੀ ਫੰਕਸ਼ਨ ਹੋਣਾ ਚਾਹੀਦਾ ਔਰ ਉਹਦੇ 'ਚ ਅਸੀਂ ਜਿਹੜਾ ਉਹ 3rd ਸੈਗਮੈਂਟ 'ਚ ਗੱਲ ਕਰਾਂਗੇ ਕਿ ਵੀ ਕਿਵੇਂ ਜਿਹੜਾ ਲਾਸਟ ਸੈਗਮੈਂਟ
ਕਿ ਵੀ ਉਹਨਾਂ ਨੇ ਈਵਨ ਉੱਥੇ ਵੀ ਜਿਹੜਾ ਗਵਰਨਰ ਹੈ MN ਵੋਹਰਾ, ਉਹ ਇਹ ਰੌਲਾ ਪਾ ਰਿਹਾ ਕਿ ਜੀ ਤੁਸੀਂ, ਮੈਂ ਸੈਕਟਰੀ ਵੀ ਸੀ, ਉਹ IAS ਕਾਡਰ ਦਾ ਗਵਰਨਰ ਵੀ ਰਿਹਾ, ਕਿ ਜੀ ਕਦੇ ਵੀ ਇਹਨਾਂ ਨੇ 1948, 1962 ਔਰ 1971 ਦੀਆਂ ਜਿਹੜੀਆਂ ਜੰਗਾਂ ਨੇ ਉਹਨਾਂ ਦੀਆਂ ਰਿਪੋਰਟਾਂ ਕਦੇ ਪਬਲਿਸ਼ ਨਹੀਂ ਕੀਤੀਆਂ। ਸੋ ਇਹ ਲਿਟਰਰੀ ਕਰ ਰਹੇ ਨੇ। ਲੇਕਿਨ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ, ਉਸ ਦਾ ਜਿਹੜਾ ਥੀਮ ਐਤਕੀ ਰੱਖਿਆ 4th ਜਿਹੜਾ ਮਿਲਟਰੀ ਲਿਟਰਰੀ ਫੰਕਸ਼ਨ ਹੈ, ਜੈ ਜਵਾਨ ਜੈ ਕਿਸਾਨ ਥੀਮ। ਤੁਸੀਂ ਬੇੜਾ ਗਰਕ ਕਰ ਰਹੇ ਹੋ ਕਿਸਾਨਾਂ ਦਾ ਤੇ ਉਹਨਾਂ ਨੂੰ ਗੁੰਮਰਾਹ ਕਰਨ ਲਈ। ਜੀ ਦੇਖੋ, ਅਸੀਂ ਤਾਂ ਜੈ ਜਵਾਨ ਜੈ ਕਿਸਾਨ ਕਰ ਰਹੇ ਹਾਂ, ਔਰ ਹੁਣ ਜਿਹੜੇ ਪੰਜਾਬ ਵਿਚਲੇ ਇਹਨਾਂ ਦੇ BJP ਦੇ ਨੇ ਜਿਨ੍ਹਾਂ ਨੂੰ ਛਿੱਤਰ ਫਿਰ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਵੀ ਉਹਨਾਂ ਦਾ ਕੀ ਹਸ਼ਰ ਹੋਣਾ ਅਲਟੀਮੇਟਲੀ। ਉਹਨਾਂ 'ਚ ਇੱਕ ਮਨੋਰੰਜਨ ਕਾਲੀਆ, ਇੱਕ ਬੜਾ ਫਿਰਕੂ ਹਿੰਦੂ ਤੋਂ ਥਾਟ ਦਾ ਹੁੰਦਾ ਸੀ, ਮਨੋਰੰਜਨ ਕਾਲੀਆ, ਮਨਮੋਹਨ ਕਾਲੀਆ, ਇਹ ਉਹਦਾ ਮੁੰਡਾ ਹੈ ਔਰ BJP ਦਾ ਵੱਡਾ ਲੀਡਰ ਹੈ। ਔਰ ਉਹ ਕਹਿ ਰਿਹਾ ਜੀ ਜਿਹੜੀਆਂ ਵਾਟਰ ਕੈਨਨਸ ਯੂਜ਼ ਕੀਤੀਆਂ ਹਰਿਆਣਾ ਪੁਲਿਸ ਨੇ, ਇਹ ਠੀਕ ਨਹੀਂ ਕੀਤਾ, ਆਈ ਐਮ ਅਗੇਂਸਟ ਇਟ, ਬਟ ਜਿਹੜੇ ਇਹ ਖੇਤੀਬਾੜੀ ਕਾਨੂੰਨ ਨੇ ਇਹ ਬਿਲਕੁਲ ਠੀਕ ਨੇ। ਔਰ ਅਮਰਿੰਦਰ ਆਪਣੀ ਖੇਡ ਤੇ ਲੱਗਾ ਹੋਇਆ, ਉਹਨੂੰ ਇਹ ਲੱਗਦਾ ਹੈ ਕਿ ਵੀ ਇਹ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਆਪੋਜੀਸ਼ਨ ਪਾਰਟੀ ਹੈ, ਕੇਜਰੀਵਾਲ ਵੀ ਵੱਡਾ, ਲਾਲਾ ਕੇਜਰੀਵਾਲ ਵੱਡਾ ਨੌਟੰਕੀਬਾਜ਼ ਹੈ। ਇੱਕ ਪਾਸੇ ਫਾਰਮ ਐਕਟਸ ਦੇ ਉੱਤੇ ਦਿੱਲੀ ਸਰਕਾਰ ਨੇ ਜਦੋਂ ਕਿਸਾਨ ਜਾ ਕੇ ਬੈਠੇ ਸੀ 4 ਦਿਨ ਬਾਅਦ ਨੋਟੀਫਾਈ ਕਰਕੇ ਪਬਲਿਸ਼ ਕਰਤਾ ਉਹਨਾਂ ਨੂੰ। ਹੁਣ 2 ਦਿਨ ਪਹਿਲੇ ਅਸੈਂਬਲੀ ਦੇ ਵਿੱਚ 3 ਕਾਨੂੰਨ ਫੜ ਕੇ ਕਾਗਜ਼ ਪਾੜ ਕੇ ਉਹ ਮਾਰੇ ਕਿ ਜੀ ਮੇਰਾ ਬਹੁਤ ਦਿਲ ਦੁਖੀ ਹੈ, ਭਾਵੇਂ ਮੈਂ ਪਾਰਲੀਮੈਂਟ ਨੂੰ ਬਣਾਏ ਨੇ ਪਰ ਅਸੀਂ ਨਹੀਂ ਮੰਨਦੇ ਔਰ ਇਹਨੂੰ ਕਰ ਰਹੇ। ਔਰ ਉਹ ਆਪਸ 'ਚ ਲੱਗੇ ਹੋਏ ਨੇ ਇੱਕ ਦੂਜੇ ਨੂੰ, ਇਹ ਦੋਨੋਂ ਹੀ, ਕਿਉਂਕਿ ਇਹਨਾਂ ਦੇ ਸਾਹਮਣੇ ਅਮਰਿੰਦਰ ਇਸ ਸਾਰੇ ਚੋਂ 2022 ਦੀਆਂ ਚੋਣਾਂ 'ਚ ਆਪਣੀ ਵਿਕਟਰੀ ਕੱਢਣਾ ਚਾਹੁੰਦਾ ਹੈ। ਕੇਜਰੀਵਾਲ ਜਿਹਦੇ ਪੈਰ ਦਿੱਲੀ ਤੋਂ ਬਿਨਾਂ ਹੋਰ ਕਿਤੇ ਨਹੀਂ ਲੱਗੇ ਸਿਵਾਏ ਪੰਜਾਬ ਦੇ, ਔਰ ਆਮ ਆਦਮੀ ਪਾਰਟੀ ਆਪੋਜੀਸ਼ਨ, ਉਹ ਡਬਲ ਟ੍ਰਿਪਲ ਗੇਮ ਖੇਡ ਰਿਹਾ। ਅਮਿਤ ਸ਼ਾਹ ਨੂੰ ਵੀ ਮਿਲ ਕੇ ਆਉਂਦਾ ਹੈ, ਉਹ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕਰਤੀ। ਇੱਧਰ ਆ ਕੇ ਇਹ ਵੀ ਕਹਿਤਾ ਜੀ ਦੇਖੋ, ਮੈਨੂੰ ਤਾਂ ਉਹਨਾਂ ਨੇ ਕਿਹਾ ਸੀ ਜਿਹੜੇ ਸਪੋਰਟਸ ਸਟੇਡੀਅਮ ਨੇ ਉਹਨਾਂ ਨੂੰ ਜੇਲ੍ਹਾਂ 'ਚ ਕਨਵਰਟ ਕਰ ਦਿਓ, ਮੈਂ ਨਹੀਂ ਕੀਤਾ ਬਿਲਕੁਲ। ਸੋ ਕੁੱਲ ਮਿਲਾ ਕੇ ਜੇ ਤੁਸੀਂ ਇਸ ਸਾਰੀ ਖੇਡ ਨੂੰ ਦੇਖਦੇ ਹੋ ਤੇ ਇਹ ਖੇਡ ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਵੀ ਉਹ ਕਿਉਂ ਜਿਹੜਾ ਇਸ ਲੜਾਈ ਨੂੰ ਦੇ ਅੱਗੇ ਝੁਕਣਾ ਨਹੀਂ ਚਾਹੁੰਦਾ ਜਾਂ ਝੁਕੇਗਾ ਨਹੀਂ, ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਇਹ ਲੜਾਈ ਸਿੱਖ ਕੌਮ ਦੇ ਨਾਲ ਹੈ। ਇਹ ਆਜ਼ਾਦੀ ਵਰਸਸ ਗੁਲਾਮੀ ਦੀ ਲੜਾਈ ਹੈ। ਇਹ ਇਸ ਥਾਟ ਦੀ ਲੜਾਈ ਹੈ ਕਿ ਕੀ ਇਸ ਹਿੰਦੂਤਵਾ ਦੇ ਸਮੁੰਦਰ ਦੇ ਵਿੱਚ ਸਿੱਖਾਂ ਨੇ ਆਪਣੀ ਪਛਾਣ ਗਰਕ ਕਰਵਾਉਣੀ ਹੈ, ਆਪਣੀ ਟੈਂ ਛੱਡਣੀ ਹੈ, ਆਪਣੀ ਅਣਖ ਨਾਲ ਸਮਝੌਤਾ ਕਰਨਾ ਹੈ, ਔਰ ਇਹਨਾਂ ਦੇ ਦਫ਼ਤਰਾਂ 'ਚ ਬਾਬੂ ਬਣ ਕੇ, ਕਲਰਕ ਬਣ ਕੇ, ਔਰ ਇਹਨਾਂ ਦੇ ਝੰਡਾ ਬਰਦਾਰ ਬਣ ਕੇ ਹੀ ਜਿਉਣਾ। ਇਹ ਇਸ ਵੇਲੇ ਲੜਾਈ ਇਹ ਚੱਲ ਰਹੀ ਹੈ। ਔਰ ਮੈਂ ਕਨਕਲੂਡ ਕਰਾਂ, ਅੱਜ ਹੀ ਮੈਂ ਅਕਬਰ ਇਲਾਹਾਬਾਦੀ ਜਿਹੜੇ ਬੜੇ ਜ਼ਬਰਦਸਤ ਸ਼ਾਇਰ ਹੋਏ 19th ਸੈਂਚੁਰੀ ਐਂਡ 'ਚ, ਉਹਨਾਂ ਦਾ ਜਨਮ ਫਸਟ ਵਰਲਡ ਵਾਰ ਉਹਨਾਂ ਨੇ ਦੇਖਿਆ। ਔਰ ਇਹ ਹੁੰਦੇ ਨੇ ਬ੍ਰਿਲੀਅੰਟ ਲੋਕ ਜਿਹੜੇ ਸਮਝਦੇ ਨੇ ਕਿ ਗੁਲਾਮੀ ਕਿਹਨੂੰ ਕਹਿੰਦੇ ਨੇ। ਔਰ ਅੰਗਰੇਜ਼ਾਂ ਦਾ ਸਿਸਟਮ 1857 ਦੇ ਗਦਰ ਤੋਂ ਬਾਅਦ ਸਾਰਾ ਭਾਰਤ, ਪੰਜਾਬ ਵੀ ਉਹਨਾਂ ਦੇ ਕੰਟਰੋਲ 'ਚ ਸੀ 1849 ਤੋਂ ਬਾਅਦ। ਜਿਹੜਾ ਐਜੂਕੇਸ਼ਨ ਸਿਸਟਮ ਲਿਆਏ ਜਿਸ ਦੇ ਥੱਲੇ ਅੰਗਰੇਜ਼ੀ ਐਜੂਕੇਸ਼ਨ, ਕਲਰਕ ਬਣਨਾ, ਬਹੁਤ ਸਾਰਿਆਂ ਦਾ ਏਸੀ ਕਲਰਕ ਦੀ ਲਿਖਤ ਬਹੁਤ ਚੰਗੀ ਹੋਏ, ਬਾਬੂ ਜੀ ਵੀ ਉਹਨੂੰ ਕਹਿੰਦੇ ਸੀ। ਔਰ ਅੰਗਰੇਜ਼ਾਂ ਨੇ ਜਿਹੜਾ ਟ੍ਰੈਡੀਸ਼ਨਲ ਸਿਸਟਮ ਸੀ ਐਜੂਕੇਸ਼ਨ ਦਾ, ਉਹ ਭਾਵੇਂ ਧਰਮਸ਼ਾਲਾਵਾਂ 'ਚ ਸੀ ਸਿੱਖਾਂ ਦੇ ਮਾਮਲੇ 'ਚ, ਹਿੰਦੂਆਂ ਦੇ ਮਾਮਲੇ 'ਚ ਦੇਵਸ਼ਾਲਾਵਾਂ ਸੀ, ਮੁਸਲਮਾਨਾਂ ਦੇ ਮਾਮਲੇ 'ਚ ਮਦਰਸੇ ਸੀ, ਉਹਨੂੰ ਉਹਨਾਂ ਨੇ ਬਿਲਿਟਲ ਕਰਨਾ ਸ਼ੁਰੂ ਕੀਤਾ ਕਿ ਨਹੀਂ ਇਹਨਾਂ 'ਚ ਕੁਝ ਨਹੀਂ ਹੈ। ਔਰ ਇੰਗਲਿਸ਼ ਐਜੂਕੇਸ਼ਨ, ਸਕੂਲਿੰਗ, ਔਰ ਫਿਰ ਉਹੀ ਗੁਲਾਮੀ ਜਿਹਨੂੰ ਇੱਕ ਤਬਕਾ ਕਬੂਲ ਰਿਹਾ ਸੀ। ਔਰ ਇਹ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਹਿੰਦੂ ਤਵੀਆਂ ਨੇ ਜਿਵੇਂ ਸਾਰੇ ਸਿਲੇਬਸ ਬਦਲਣਾ, ਜਿਸ ਕਿਸਮ ਦੀ ਗੁੜਤੀ ਦੀ ਗੱਲ ਕੀਤੀ, ਜਿਹਨੂੰ ਰੈਜ਼ਿਸਟ ਕਰ ਰਹੇ ਨੇ ਸਿੱਖ, ਇਹ ਲੜਾਈ ਸਿਰਫ 3 ਕਾਨੂੰਨ ਆਪਣੇ ਆਪ 'ਚ ਕੋਈ ਬਹੁਤਾ ਮੈਟਰ ਨਹੀਂ ਕਰਦੇ। ਆਲਰੇਡੀ ਉਹਨਾਂ ਨੇ ਲੁੱਟਿਆ ਹੋਇਆ ਪੰਜਾਬ ਨੂੰ, ਇਹ ਹੈ ਫਾਈਨਲ। ਸਿੱਖ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਕਿ ਇਹ ਗੁਲਾਮੀ ਦੇ ਸੰਗਲ ਕੱਟਣ ਦੀ ਲੜਾਈ ਹੈ। ਔਰ ਇਹ ਜਿਹੜੇ ਅਕਬਰ ਇਲਾਹਾਬਾਦੀ, ਉਹਨਾਂ ਦਾ ਕਹਿਣਾ ਹੈ, ਇੱਕ ਮੈਂ ਉਹਨਾਂ ਦੇ ਕਪਲੇਟ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਾਂਗਾ ਕਿ ਭਾਈ ਹੁਣ ਜਿਹੜੀ ਇੱਕ ਵੇਵ ਫੈਲਾਈ ਹੋਈ ਹੈ ਉਹ ਕੀ ਹੈ, ਛੋੜ ਲਿਟਰੇਚਰ ਕੋ ਆਪਣੀ ਹਿਸਟਰੀ ਭੂਲ ਜਾ। ਅੰਗਰੇਜ਼ ਚਾਹੁੰਦੇ ਸੀ ਕਿ ਵਾਸਟ ਮੈਜੋਰਟੀ ਜਿਹੜੇ ਇੰਡੀਅਨ ਨੇ ਇਵੇਂ ਬਿਹੇਵ ਕਰਨ। ਛੋੜ ਲਿਟਰੇਚਰ ਕੋ ਆਪਣੀ ਹਿਸਟਰੀ ਭੂਲ ਜਾ,
शेखो मस्जिद से ताल्लुक तर्क कर स्कूल जा। देखो कि तू वो छड़ बाकी मसीतां या दूजा कोई छोड़ लिटरेचर को, अपनी हिस्ट्री भूल जा। शेखो मस्जिद से ताल्लुक तर्क कर स्कूल जा, 4 दिन की जिंदगी है कोफ्त से क्या फायदा, खा डबल रोटी क्लर्की कर खुशी से फूल जा। कि भी आ तेरी जिंदगी होए कि भी तू हुण रोटी नहीं खा रहा, तू बाकियां च कहे मैं डबल रोटी खांदा, तुसीं सिंगल खांदे हो। ना भी पता नहीं उन्होंने तां ही रखिया होना भी ये डबल रोटी है। उन्होंने कहा खा डबल रोटी क्लर्की कर खुशी से फूल जा। हुण उन्हां ने सिखां तो ये भालदे ने कि भी एक तुसीं बंदूक चुक के बार्डर ते जाके सलूट मारो, फौजी बनो, ते जां अपना खून पसीना एक करके कणक तुसीं पैदा करो, ਝੋਨਾ तुसीं करो, ਤੇ ਸਾਡੇ ਅਡਾਨੀ ਅੰਬਾਨੀ ਆ ਕੇ ਤੁਹਾਡੇ ਖੇਤਾਂ ਤੇ ਵੀ ਕਬਜ਼ਾ ਕਰਨਗੇ, ਤੁਸੀਂ ਉਹਨਾਂ ਦੇ ਮੁਜ਼ਾਹਰੇ ਹੋਵੋਗੇ। ਇਹ ਹੁਣ ਕੌਮ ਨੇ ਦੇਖਣਾ ਕਿ ਵੀ ਉਹਨਾਂ ਨੇ ਕਲਰਕੀ ਕਰਨੀ ਹੈ, ਉਹਨਾਂ ਨੇ ਇਹ ਤਨਖਾਹਦਾਰ ਇੱਕ ਜਵਾਨ ਬਣ ਕੇ ਰਹਿਣਾ ਜਾਂ ਇੱਕ ਮੁਜ਼ਾਹਰਾ ਬਣਨਾ ਜਾਂ ਉਸ ਧਰਤੀ ਦੇ ਬਾਦਸ਼ਾਹ, ਜਿਵੇਂ ਕਿ ਗੁਰੂ ਨੇ ਸਾਨੂੰ ਬਣਾਇਆ ਹੋਇਆ ਕਿ ਭਾਈ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿੰਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਹੁਣ ਅਸੀਂ ਸਰਦਾਰੀ ਕਰਨੀ ਹੈ ਕਿ ਚਾਕਰੀ ਕਰਨੀ ਹੈ, ਇਹ ਜਿਹੜਾ ਡਾਇਰੈਕਸ਼ਨ ਹੈ ਇਹ ਇਸ ਮੂਵਮੈਂਟ ਚੋਂ ਹੀ ਫਾਈਨਲੀ ਜਿਹੜਾ ਹੈ ਅਗਲਾ ਸਟੈਪ ਬਣ ਕੇ ਨਿਕਲੇਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਂਦੇ ਹਾਂ ਬ੍ਰੇਕ, ਔਰ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਅਸੀਂ ਚਾਹਾਂਗੇ ਕਿ ਇਹ ਜਿਹੜੀ ਆਵਾਜ਼ ਹੈ ਬੰਦੀਆਂ ਨੂੰ ਛੂਵੇ। ਸੋ ਤੁਸੀਂ ਵੱਧ ਤੋਂ ਵੱਧ ਆਪਣੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।